ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤਾਂ ਕਿ ਸਹੀ ਸੰਦੇਸ਼ ਤੁਹਾਡੇ ਤੱਕ ਪਹੁੰਚ ਸਕੇ। ਆਪਾਂ ਹਰ ਕਿਸੇ ਦੇ ਮੂੰਹੋਂ ਕਦੇ ਨਾ ਕਦੇ ਤਾਂ ਇਹ ਸੁਣਿਆ ਹੋਵੇਗਾ ਕਿ ਭਾਈ ਮੇਰਾ ਟਾਈਮ ਖਰਾਬ ਚੱਲਦਾ ਪਿਆ, ਮੇਰਾ ਟਾਈਮ ਸਹੀ ਨਹੀਂ, ਮੇਰੀ ਦਸ਼ੋ ਦਿਸ਼ਾ ਬੁਰੀ ਚੱਲ ਰਹੀ ਹੈ, ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਰਾਂ, ਮੈਂ ਬੁਰੇ ਸਮੇਂ ਤੋਂ ਬਾਹਰ ਕਿਵੇਂ ਨਿਕਲਣਾ, ਮੇਰੀ ਸਮਝ ਤੋਂ ਪਰੇ ਹੈ। ਸੱਚ ਤਾਂ ਇਹ ਹੈ ਕਿ ਸਾਨੂੰ ਇੱਕ ਚੀਜ਼ ਤੇ ਖਾਸ ਤੌਰ ਤੇ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਹੈ। ਇਹ ਕੀ ਹੈ? ਇਹ ਆਪਾਂ ਸਾਰੇ ਅੰਤ ਤੱਕ ਇਸੇ ਚੀਜ਼ ਦੀ ਸਮਝ ਪਾਉਣੀ ਹੈ। ਆਪਾਂ ਨੂੰ ਇਹ ਜੋ ਖਾਸ ਚੀਜ਼ ਹੈ ਆਪਾਂ ਨੂੰ ਕਦੇ ਵੀ ਮਨੋਂ ਵਿਸਾਰਨੀ ਨਹੀਂ ਚਾਹੀਦੀ। ਇਸ ਨੂੰ ਬਿਹਤਰ ਤਰੀਕੇ ਦੇ ਨਾਲ ਸਮਝਾਉਣ ਦੇ ਲਈ ਇੱਕ ਕਹਾਣੀ ਹੈ। ਇੱਕ ਸਧਾਰਨ ਪਰਿਵਾਰ ਦਾ ਬੰਦਾ ਸੀ, ਬਹੁਤ ਥੋੜੀ ਜ਼ਮੀਨ ਦਾ ਮਾਲਕ ਸੀ, ਬਹੁਤ ਗਰੀਬ ਸੀ। ਆਪਣੀ ਜ਼ਮੀਨ ਤੋਂ ਉਹਦਾ ਢਿੱਡ ਨਹੀਂ ਸੀ ਭਰਦਾ, ਕਈ ਵਾਰ ਤਾਂ ਲੋਕਾਂ ਦੀ ਮਦਦ ਵੀ ਨਾਲ ਕਰਵਾਉਣੀ ਪੈਂਦੀ ਸੀ, ਪਰ ਉਹਦੀ ਖਾਸੀਅਤ ਇਹ ਸੀ ਕਿ ਉਹ ਬਹੁਤ ਖੁਸ਼ ਰਹਿੰਦਾ ਸੀ। ਉਸਨੇ ਕਦੇ ਵੀ ਮੱਥੇ ਵੱਟ ਨਹੀਂ ਸੀ ਪਾਇਆ, ਉਹਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਸੀ ਹੁੰਦੀ। ਉਸਦਾ ਇੱਕ ਪੱਕਾ ਨਿਯਮ ਸੀ, ਉਹ ਹਰ ਰੋਜ਼ ਜਦੋਂ ਸਵੇਰੇ ਉੱਠਦਾ ਉਦੋਂ ਗੁਰੂ ਘਰ ਜਾ ਕੇ ਅਰਦਾਸ ਜ਼ਰੂਰ ਕਰਿਆ ਕਰਦਾ ਸੀ, ਕਦੇ ਵੀ ਨਾਗਾ ਨਹੀਂ ਸੀ ਪਾਉਂਦਾ। ਹਰ ਰੋਜ਼ ਨਿਤਨੇਮ ਕਰਨਾ, ਨਿਤਨੇਮ ਕਰਕੇ ਗੁਰੂ ਘਰ ਜਾਣਾ, ਗੁਰੂ ਘਰ ਜਾ ਕੇ ਅਰਦਾਸ ਕਰਿਆ ਕਰਨੀ। ਤੇ ਉਸ ਦੀ ਘਰਵਾਲੀ ਵੀ ਉਸਦਾ ਸਾਥ ਦਿਆ ਕਰਦੀ ਸੀ, ਉਹ ਵੀ ਹਰ ਰੋਜ਼ ਉਸ ਦੇ ਨਾਲ ਜਾਇਆ ਕਰਦੀ ਸੀ। ਉਸ ਦੀ ਘਰਵਾਲੀ ਵੀ ਹਰ ਰੋਜ਼ ਨਿਤਨੇਮ ਕਰਦੀ, ਗੁਰੂ ਘਰ ਜਾਂਦੀ, ਅਰਦਾਸ ਦੇ ਨਾਲ ਉਸ ਦੀ ਅਰਦਾਸ ਦੇ ਵਿੱਚ ਸ਼ਾਮਲ ਹੁੰਦੀ। ਇਸ ਤੋਂ ਬਾਅਦ ਉਹ ਮਿਹਨਤ ਮਜ਼ਦੂਰੀ ਕਰਨ ਲਈ ਖੇਤਾਂ ਨੂੰ ਨਿਕਲ ਜਾਂਦਾ, ਆਪਣੇ ਖੇਤਾਂ ਦਾ ਰੰਗ ਢੰਗ ਦੇਖਦਾ ਤੇ ਨਾਲ ਜਿਸ ਨੂੰ ਉਸਨੇ ਵਾਅਦਾ ਕੀਤਾ ਹੁੰਦਾ ਉਸ ਦੇ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਿਆ ਕਰਦਾ ਸੀ। ਉਹ ਕੁਝ ਜ਼ਿਆਦਾ ਕਮਾਈ ਨਹੀਂ ਸੀ ਕਰਦਾ, ਪਰ ਜਿੰਨਾ ਵੀ ਉਹ ਕਮਾਉਂਦਾ ਸੀ, ਜਿੰਨੀ ਕੁ ਸਤਿਗੁਰ ਸੱਚੇ ਪਾਤਸ਼ਾਹ ਉਹਨੂੰ ਕਮਾਈ ਦਿੰਦੇ ਸੀ, ਉਹ ਉਹਦੇ ਨਾਲ ਹੀ ਖੁਸ਼ ਸੀ। ਤੇ ਉਹਦੇ ਵਿੱਚੋਂ ਲੋਕ ਭਲਾਈ ਤੇ ਵੀ ਉਹ ਕੁਛ ਨਾ ਕੁਛ ਰੁਪਈਏ ਟਕੇ ਕੱਢਦਾ ਸੀ, ਦਸਵੰਧ ਵੀ ਕੱਢਦਾ ਸੀ। ਕਹਿਣ ਦੀ ਗੱਲ ਇਹ ਕਿ ਉਹ ਆਪਣੇ ਘਰੇ ਬਹੁਤ ਖੁਸ਼ ਸੀ। ਉਹਦਾ ਜੀਵਨ ਜਾਚ ਸੀ ਜਿਹੜੀ ਆਪਦੇ ਤਰੀਕੇ ਦੇ ਨਾਲ ਮਸਤ ਸੀ, ਮਸਤ ਮੌਲਾ ਇਨਸਾਨ ਸੀ। ਸਮਾਂ ਬੀਤਿਆ, ਅਜਿਹਾ ਸਮਾਂ ਆਇਆ ਕਿ ਮੌਸਮ ਬਦਲਿਆ, ਸਾਰਾ ਪਿੰਡ ਕਿਸੇ ਨਾ ਕਿਸੇ ਰੋਗ ਦੀ ਚਪੇਟ ਵਿੱਚ ਆ ਗਿਆ ਤੇ ਉਸ ਭਲੇ ਪੁਰਸ਼ ਦਾ, ਉਸ ਭੱਦਰ ਪੁਰਸ਼ ਦਾ ਬੇਟਾ ਬਿਮਾਰ ਹੋ ਗਿਆ। ਪਿੰਡ ਵਿੱਚ ਕੋਈ ਵੀ ਅਜਿਹਾ ਵੈਦ ਜਾਂ ਡਾਕਟਰ ਨਹੀਂ ਸੀ ਕਿ ਜਿਹੜਾ ਉਸ ਬੱਚੇ ਦਾ ਇਲਾਜ ਕਰ ਸਕੇ, ਤਾਂ ਉਸਨੂੰ ਥੋੜੀ ਦੂਰ ਕਿਸੇ ਪਿੰਡ ਇਲਾਜ ਲਈ ਜਾਣਾ ਪੈ ਗਿਆ। ਉੱਥੇ ਕੋਈ ਛੋਟਾ ਮੋਟਾ ਹਸਪਤਾਲ, ਕੋਈ ਦਵਾਖਾਨਾ ਬਣਿਆ ਹੋਇਆ ਸੀ। ਜਦੋਂ ਉੱਥੇ ਜਾ ਕੇ ਉਸਨੇ ਆਪਦੇ ਬੱਚੇ ਦਾ ਇਲਾਜ ਕਰਵਾਉਣ ਦੇ ਬਾਰੇ ਪਤਾ ਕੀਤਾ ਤਾਂ ਉੱਥੇ ਜਿਹੜਾ ਵੈਦ ਹਕੀਮ ਜਾਂ ਡਾਕਟਰ ਸੀ ਉਸਨੇ ਕਿਹਾ ਕਿ ਇਸ ਤੇ ਇੰਨਾ ਖਰਚਾ ਆਵੇਗਾ। ਉਸ ਬੰਦੇ ਨੇ ਕਿਹਾ ਕਿ ਇੰਨੇ ਪੈਸੇ ਤਾਂ ਮੇਰੇ ਕੋਲ ਨਹੀਂ, ਇਹ ਤਾਂ ਮੈਂ ਸਾਰੀ ਪੂੰਜੀ ਵੇਚ ਵੀ ਦਿਆਂ ਤਾਂ ਇੰਨੇ ਰੁਪਏ ਟਕੇ ਮੈਂ ਇਕੱਠੇ ਨਹੀਂ ਕਰ ਸਕਦਾ। ਤਾਂ ਉਸ ਵੈਦ ਹਕੀਮ ਨੇ, ਉਸ ਡਾਕਟਰ ਨੇ ਉਸ ਦਾ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਇਹ ਜਿਹੜੀਆਂ ਦਵਾਈਆਂ ਨੇ, ਦਵਾਈਆਂ ਦੇ ਵਿੱਚ ਪੈਣ ਵਾਲੀਆਂ ਜੜੀਆਂ ਬੂਟੀਆਂ ਨੇ, ਇਹ ਬਹੁਤ ਮਹਿੰਗੀਆਂ ਨੇ, ਇਹਨਾਂ ਦੇ ਪੈਸੇ ਲੱਗਣੇ ਨੇ, ਇਹਨਾਂ ਪੈਸਿਆਂ ਤੋਂ ਬਿਨਾਂ ਤੇਰੇ ਬੱਚੇ ਦਾ ਇਲਾਜ ਨਹੀਂ ਹੋ ਸਕਦਾ। ਇਹ ਕਹਾਣੀ ਜਦੋਂ ਉਸਨੂੰ ਪਤਾ ਲੱਗੀ, ਇਹ ਗੱਲ ਉਹਦੇ ਜਦੋਂ ਦਿਮਾਗ 'ਚ ਬੈਠ ਗਈ ਕਿ ਪੈਸਿਆਂ ਬਿਨਾਂ ਬੱਚੇ ਦਾ ਇਲਾਜ ਨਹੀਂ ਹੋਣਾ, ਉਸ ਦਾ ਦਿਲ ਟੁੱਟ ਗਿਆ, ਜਿਵੇਂ ਉਸ ਦੀ ਉਮੀਦ ਜਿਹੀ ਟੁੱਟ ਗਈ। ਉਹ ਉਸ ਡਾਕਟਰ ਤੋਂ ਦੂਰ ਹੋਇਆ, ਹਸਪਤਾਲ ਤੋਂ ਬਾਹਰ ਆਇਆ ਜਿੱਥੇ ਉਸ ਦੀ ਘਰਵਾਲੀ ਬੈਠੀ ਸੀ। ਪਤਨੀ ਨੂੰ ਦੇਖ ਕੇ ਉਹ ਰੋਣ ਲੱਗਿਆ। ਉਸ ਦੀ ਪਤਨੀ ਸਮਝ ਗਈ ਕਿ ਕੋਈ ਗੜਬੜ ਹੈ। ਉਸਨੇ ਪੁੱਛਿਆ ਕਿ ਮੈਨੂੰ ਦੱਸ ਕੀ ਗੱਲ ਏ? ਤਾਂ ਅੱਗੋਂ ਕਹਿਣ ਲੱਗਾ ਰੱਬ ਵੱਲ ਨੂੰ ਹੱਥ ਕਰਕੇ ਕਿ ਓਏ ਰੱਬਾ, ਤੂੰ ਕਿਸ ਚੀਜ਼ ਦਾ ਬਦਲਾ ਲੈ ਰਿਹਾ ਹੈ? ਕਿਹੜੇ ਜਨਮ ਦੀ ਤੂੰ ਮੇਰੇ ਤੇ ਕਿਹੜ ਕੱਢ ਰਿਹਾ ਹੈ? ਪਰ ਉਸ ਦੀ ਘਰਵਾਲੀ ਕਹਿੰਦੀ ਕਿ ਇਸ ਤਰ੍ਹਾਂ ਨਾ ਬੋਲੋ, ਗਲਤੀ ਹਮੇਸ਼ਾ ਸਾਡੇ ਵਿੱਚ ਕੋਈ ਹੁੰਦੀ ਹੋਵੇਗੀ, ਸਾਡੇ ਵਿਸ਼ਵਾਸ ਦੇ ਵਿੱਚ ਕੋਈ ਕਮੀ ਹੋਵੇਗੀ, ਸਾਡੇ ਜਪ ਤਪ ਦੇ ਵਿੱਚ ਕੋਈ ਕਮੀ ਹੋਵੇਗੀ। ਸਤਿਗੁਰ ਸੱਚੇ ਪਾਤਸ਼ਾਹ ਦਾ ਉਹ ਹਮੇਸ਼ਾ ਮਿਹਰ ਭਰਿਆ ਹੱਥ ਰੱਖਦੇ ਨੇ। ਮੈਨੂੰ ਗੱਲ ਦੱਸੋ, ਮੈਨੂੰ ਕਹਾਣੀ ਦੱਸੋ, ਕੀ ਗੱਲ ਹੈ? ਤਾਂ ਉਸ ਭੱਦਰ ਪੁਰਸ਼ ਨੇ ਸਾਰੀ ਕਹਾਣੀ ਆਪਣੀ ਘਰਵਾਲੀ ਨੂੰ ਸੁਣਾਈ ਕਿ ਡਾਕਟਰ ਨੇ ਤਾਂ ਪੈਸੇ ਮੰਗ ਲਏ ਨੇ ਤੇ ਇੰਨੇ ਪੈਸੇ ਮੇਰੇ ਕੋਲ ਹੈ ਨਹੀਂ। ਤਾਂ ਉਸ ਦੀ ਘਰਵਾਲੀ ਕਾਫੀ ਦਲੇਰ ਔਰਤ ਸੀ, ਉਹ ਕਹਿੰਦੀ ਕਿ ਕੋਈ ਗੱਲ ਨਹੀਂ, ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹਨੇ ਸਾਡੇ ਤੇ ਅੱਜ ਬਿਪਤਾ ਬਣਵਾਈ ਹੈ ਉਹ ਸਾਡੀ ਬਿਪਤਾ ਕਟਾਉਣਗੇ ਵੀ। ਇਹ ਸਾਡੇ ਇਮਤਿਹਾਨ ਲੈ ਰਹੇ ਨੇ ਸਾਡੇ ਸੱਚੇ ਪਾਤਸ਼ਾਹ ਤੇ ਅਸੀਂ ਡੋਲਣਾ ਨਹੀਂ। ਉਹਨੂੰ ਇਹ ਗੱਲਾਂ ਹੁਣ ਪਹਿਲੀ ਵਾਰੀ ਕਿਸੇ ਵੀ ਅਰਥ ਦੀਆਂ ਨਹੀਂ ਲੱਗੀਆਂ। ਉਸ ਮਨੁੱਖ ਨੂੰ, ਉਸਨੂੰ ਲੱਗਿਆ ਕਿ ਉਹਦੀ ਘਰਵਾਲੀ ਐਵੇਂ ਕੁਝ ਬੋਲ ਰਹੀ ਹੈ। ਉਸਨੂੰ ਉਸਦਾ ਵਿਸ਼ਵਾਸ ਟੁੱਟ ਚੁੱਕਿਆ ਸੀ, ਉਹ ਅੰਦਰੋਂ ਹੀ ਟੁੱਟ ਚੁੱਕਿਆ ਸੀ। ਉਸ ਦੀ ਘਰਵਾਲੀ ਦੀਆਂ ਗੱਲਾਂ ਉਸਦੇ ਸਿਰ ਦੇ ਉੱਪਰੋਂ ਦੀ ਜਾ ਰਹੀਆਂ ਸੀ। ਉਹ ਉੱਥੇ ਹੀ ਬੈਠ ਗਿਆ, ਇੱਕ ਪਾਸੇ ਇੱਕ ਰੁੱਖ ਦੇ ਥੱਲੇ ਇੱਕ ਬੈਂਚ ਸੀ, ਉਹ ਉੱਥੇ ਬੈਠ ਗਿਆ ਤੇ ਆਪਦੀ ਕਿਸਮਤ ਨੂੰ ਕੋਸਣ ਲੱਗਿਆ ਕਿ ਜੇਕਰ ਮੈਂ ਅਮੀਰ ਹੁੰਦਾ। ਪਰ ਉਸ ਦੀ ਘਰਵਾਲੀ ਜੋ ਕਿ ਕਾਫੀ ਦਲੇਰ ਔਰਤ ਸੀ, ਉਹ ਹਸਪਤਾਲ ਤੋਂ ਥੋੜ੍ਹੀ ਦੂਰ, ਹਸਪਤਾਲ ਨੂੰ ਆਉਂਦੇ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਸੀ,
ਉੱਥੇ ਜਾ ਕੇ ਉਹ ਅਰਦਾਸ ਕਰਨ ਲੱਗੀ। ਉਹ ਉੱਥੇ ਅਰਦਾਸ ਕਰ ਰਹੀ ਸੀ ਤਾਂ ਇੱਕ ਭੱਦਰ ਪੁਰਸ਼ ਉੱਥੇ ਆਇਆ, ਇੱਕ ਮਨੁੱਖ ਉੱਥੇ ਆਇਆ। ਉਹ ਸੇਠ ਸੀ, ਉਹ ਸ਼ਾਹੂਕਾਰ ਸੀ, ਉਹ ਦਾਨੀ ਸੱਜਣ ਸੀ। ਉਸਨੇ ਉਸਦੀ ਘਰਵਾਲੀ ਦੀਆਂ ਅੱਖਾਂ ਦੇ ਵਿੱਚ ਹੰਝੂ ਵੇਖ ਕੇ ਸਾਰੀ ਵਿਥਿਆ ਪੁੱਛੀ ਤਾਂ ਉਸਨੇ ਕਿਹਾ ਕਿ ਆਹ ਦਿੱਕਤ ਹੈ। ਉਸ ਸੇਠ ਨੇ, ਉਸ ਸ਼ਾਹੂਕਾਰ ਨੇ ਕਿਹਾ ਕਿ ਮੈਂ ਹਰ ਮਹੀਨੇ ਦਾਨ ਕਰਿਆ ਕਰਦਾ ਹਾਂ ਤੇ ਇਸ ਵਾਰੀ ਮੈਂ ਇਹ ਦਾਨ ਤੁਹਾਡੇ ਬੱਚੇ ਦੇ ਨਾਮ ਤੇ ਕਰ ਦਿੰਦਾ, ਮੈਨੂੰ ਕੋਈ ਵੀ ਇਤਰਾਜ਼ ਨਹੀਂ, ਮੈਂ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦਾ। ਮੈਂ ਕਿਸੇ ਵੀ ਇਨਸਾਨ ਨੂੰ ਰੋਂਦਿਆਂ ਨਹੀਂ ਵੇਖ ਸਕਦਾ, ਪਰ ਜਿੰਨਾ ਕੁ ਮੈਨੂੰ ਸਤਿਗੁਰ ਨੇ ਪੂੰਜੀ ਦਿੱਤੀ ਹੈ ਉਨੀ ਕੁ ਪੂੰਜੀ 'ਚ ਜਿੰਨੇ ਕੁ ਭਲੇ ਮੈਥੋਂ ਹੁੰਦੇ ਨੇ ਮੈਂ ਕਰਦਾ। ਉਸਨੇ ਪੁੱਛਿਆ ਕਿ ਕਿਹੜੇ ਡਾਕਟਰ ਨੇ ਇਲਾਜ ਕਰਨਾ ਹੈ, ਕਿਹੜੇ ਹਸਪਤਾਲ ਇਲਾਜ ਹੋਣਾ ਹੈ। ਉਸ ਦੀ ਪਤਨੀ ਨੇ, ਜੋ ਉਹਦੇ ਕੋਲ ਸੀ, ਇਸ ਚੀਜ਼ ਦੀ ਸਾਰੀ ਵਿਥਿਆ ਬਿਆਨ ਕਰ ਦਿੱਤੀ ਕਿ ਆਹ ਹਸਪਤਾਲ ਆ, ਡਾਕਟਰ ਹੈ। ਤੇ ਉਸ ਮਨੁੱਖ ਨੇ ਕਿਹਾ ਕਿ ਇੰਨੀ ਪੂੰਜੀ ਮੇਰੇ ਕੋਲ ਹੈ, ਇੰਨੀ 'ਚ ਇਲਾਜ ਹੋ ਗਿਆ ਤਾਂ ਠੀਕ ਹੈ। ਤੇ ਉਸਨੇ ਇੱਕ ਪੰਨੇ ਦੇ ਉੱਤੇ, ਇੱਕ ਪੇਜ ਦੇ ਉੱਤੇ ਆਪਣਾ ਪਤਾ ਲਿਖ ਕੇ ਉਸ ਬੀਬੀ ਨੂੰ ਦੇਣਾ ਚਾਹਿਆ ਕਿ ਬਾਕੀ ਜੇ ਹੋਰ ਪੈਸਿਆਂ ਦੀ ਮਦਦ ਪਈ, ਹੋਰ ਪੈਸਿਆਂ ਦੀ ਲੋੜ ਪਈ, ਤੁਸੀਂ ਮੈਨੂੰ ਦੁਬਾਰਾ ਮੇਰੇ ਪਤੇ ਤੇ ਆ ਕੇ ਮਿਲ ਲਿਓ। ਤਾਂ ਉਸ ਬੀਬੀ ਨੇ ਉਸ ਤੋਂ ਪੂੰਜੀ ਤਾਂ ਲੈ ਲਈ, ਪਰ ਉਹ ਪਤਾ ਲਿਖਿਆ ਸੀ ਜਿਸ ਪੰਨੇ ਤੇ, ਜਿਸ ਪੇਜ ਤੇ, ਉਹ ਵਾਪਿਸ ਕਰ ਦਿੱਤਾ। ਉਹ ਬੀਬੀ ਕਹਿੰਦੀ, ਮੈਨੂੰ ਤੁਹਾਡੇ ਪਤੇ ਦੀ ਲੋੜ ਨਹੀਂ, ਮੈਨੂੰ ਸੱਚੇ ਸਤਿਗੁਰ ਦਾ ਪਤਾ ਹੈ। ਮੈਂ ਇਸ ਪਤੇ ਤੇ ਆ ਕੇ ਅੱਜ ਅਰਦਾਸ ਬੇਨਤੀ ਕੀਤੀ ਹੈ ਤੇ ਮੈਨੂੰ ਵਿਸ਼ਵਾਸ ਸੀ, ਮੇਰਾ ਵਿਸ਼ਵਾਸ ਸਤਿਗੁਰ ਨੇ ਨਹੀਂ ਟੁੱਟਣ ਦਿੱਤਾ। ਮੈਂ ਦੁਬਾਰਾ ਇਸੇ ਪਤੇ ਤੇ ਆ ਕੇ ਅਰਦਾਸ ਬੇਨਤੀ ਕਰ ਲਾਂਗੀ। ਮੈਨੂੰ ਹੋਰ ਕੋਈ ਵੀ ਪਤੇ ਨਹੀਂ ਚਾਹੀਦੇ, ਮੇਰੇ ਕੋਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਤਾ ਹੈ। ਮੈਨੂੰ ਪਤਾ ਸੀ ਮੇਰੇ ਵਾਹਿਗੁਰੂ ਜ਼ਰੂਰ ਸੁਣੇਗਾ ਤੇ ਅੱਜ ਸੁਣ ਲਈ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਕੀ ਮਿਲਦੀ ਹੈ? ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਵਿਸ਼ਵਾਸ ਵਿੱਚ ਬਹੁਤ ਵੱਡੀ ਤਾਕਤ ਹੈ। ਅਸੀਂ ਸਾਰਾ ਦਿਨ ਬਹੁਤ ਸਾਰੇ ਕੰਮਾਂ ਦੇ ਵਿੱਚ ਆਪਾਂ ਆਪਣਾ ਸਮਾਂ ਬਤੀਤ ਕਰਦੇ ਹਾਂ, ਪਰ ਰਾਤ ਨੂੰ ਸੌਣ ਲੱਗਿਆਂ ਜਦੋਂ ਆਪਾਂ ਆਪਣਾ ਪਾਠ ਵੀ ਕਰ ਲਿਆ, ਨਿਤਨੇਮ ਵੀ ਕਰ ਲਿਆ, ਆਪਾਂ ਸੌਣ ਲੱਗਿਆਂ ਆਪਾਂ ਸੋਹਿਲਾ ਸਾਹਿਬ ਵੀ ਕਰ ਲਿਆ, ਸੌਣ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਕੁਝ ਖਿਆਲ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਆਪਾਂ ਨੂੰ ਇਹ ਨਹੀਂ ਪਤਾ ਕਿ ਸੁਬਾਹ ਉੱਠਣਾ ਕਿ ਨਹੀਂ, ਸੋ ਆਪਾਂ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਨਾ ਕਿ ਸਤਿਗੁਰ ਸੱਚੇ ਪਾਤਸ਼ਾਹ ਅੱਜ ਦੇ ਜਿੰਨੇ ਤੂੰ ਸਵਾਸ ਦਿੱਤੇ ਨੇ ਉਹਨਾਂ ਲਈ ਤੇਰਾ ਧੰਨਵਾਦ। ਅੱਜ ਜੋ ਸਾਡੇ ਨਾਲ ਚੰਗਾ ਘਟਿਆ ਹੈ ਉਹਦੇ ਲਈ ਤੇਰਾ ਧੰਨਵਾਦ। ਉਸ ਤੋਂ ਅੱਗੇ ਸਤਿਗੁਰ ਨੂੰ ਕਹਿਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰੀ ਅਗਲੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਭਵਿੱਖ ਨੂੰ ਲੈ ਕੇ ਮੈਂ ਬਹੁਤ ਸਾਰੇ ਮੇਰੇ ਆਪਣੇ ਤਰੀਕੇ ਨੇ, ਮੈਂ ਬਹੁਤ ਕੁਝ ਸੋਚਿਆ ਹੈ, ਮੈਂ ਬੜਾ ਕੁਝ ਕਰਨਾ ਹੈ, ਪਰ ਸਤਿਗੁਰ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਮੇਰੀ ਬੇਨਤੀ ਇਹ ਹੈ ਕਿ ਜਿਹੜੀਆਂ ਚੀਜ਼ਾਂ ਮੈਂ ਸੋਚੀਆਂ ਉਹ ਉਸੇ ਤਰੀਕੇ ਨਾਲ ਘਟਣ। ਮੈਨੂੰ ਤੇਰੇ ਤੇ ਪੂਰਾ ਵਿਸ਼ਵਾਸ ਹੈ। ਸਤਿਗੁਰ ਸੱਚੇ ਪਾਤਸ਼ਾਹ ਤੇ ਜਿਹੜਾ ਆਪਣਾ ਵਿਸ਼ਵਾਸ ਹੈ ਰਾਤ ਨੂੰ ਸੌਣ ਲੱਗਿਆਂ ਵੀ ਦ੍ਰਿੜ ਕਰਨਾ। ਇਹ ਅਰਦਾਸ ਤਾਂ ਕਰਨੀ ਹੀ ਕਰਨੀ ਹੈ ਨਾ ਕਿ ਸੁਬਾਹ ਮੈਂ ਸਵਖਤੇ ਉੱਠਾਂ, ਅੰਮ੍ਰਿਤ ਵੇਲਾ ਸੰਭਾਲ ਸਕਾਂ। ਨਾਲ ਦੀ ਨਾਲ ਸਤਿਗੁਰ ਦਾ ਸ਼ੁਕਰਾਨਾ ਵੀ ਕਰਨਾ ਹੈ ਤੇ ਜੋ ਵੀ ਸਤਿਗੁਰ ਜੀ ਤੇ ਸਾਡਾ ਸੱਚਾ ਵਿਸ਼ਵਾਸ ਹੈ ਉਸਨੂੰ ਹੋਰ ਦ੍ਰਿੜ ਕਰਨਾ ਹੈ। ਨਾਲ ਦੇ ਨਾਲ ਜੋ ਵੀ ਹੈ ਸਾਡੀਆਂ ਮਨੋਕਾਮਨਾ ਨੇ, ਸ਼ੁਭ ਇੱਛਾਵਾਂ ਨੇ, ਉਹਨਾਂ ਨੂੰ ਲੈ ਕੇ ਅਰਦਾਸ ਵੀ ਕਰਨੀ ਹੈ ਤੇ ਇੱਕ ਸੁਪਨਾ ਵੀ ਦੇਖਣਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵਿਸ਼ਵਾਸ ਦੇ ਸਦਕਾ, ਉਹਨਾਂ ਦੀ ਕਿਰਪਾ ਦੇ ਸਦਕਾ, ਉਹਨਾਂ ਦੀ ਮਿਹਰ ਦੇ ਸਦਕਾ ਇਹ ਸੁਪਨਾ ਇੱਕ ਦਿਨ ਸੱਚ ਹੋਵੇਗਾ ਤੇ ਹਰ ਹਾਲਤ ਦੇ ਵਿੱਚ ਸੱਚ ਹੋਵੇਗਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਸੱਚਾ ਵਿਸ਼ਵਾਸ ਹੋਵੇਗਾ, ਸੱਚਾ ਵਿਸ਼ਵਾਸ ਹੋਵੇਗਾ ਤਾਂ ਸਾਨੂੰ ਸਭ ਕੁਝ ਮਿਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।